ਪਾਕਿਸਤਾਨ 'ਚ ਪਾਸਪੋਰਟ ਔਰ ਸ਼ਨਾਖਤੀ ਕਾਰਡ ਬਣਾਉਣ ਵਾਲੇ ਮਹਿਕਮੇ ਨੇ ਸੈਨੇਟ ਦੀ ਇੱਕ ਕਮੇਟੀ ਦੇ ਸਾਹਮਣੇ ਇਕਰਾਰ ਕੀਤਾ ਹੈ ਕਿ ਪਿਛਲੇ ਕੁਝ ਸਾਲਾਂ 'ਚ ਪਾਕਿਸਤਾਨ ਦੇ ਅੱਡੋ-ਅੱਡ ਪਾਸਪੋਰਟ ਔਰ ਸ਼ਨਾਖਤੀ ਕਾਰਡ ਬਣਾਉਣ ਵਾਲੇ ਦਫ਼ਤਰ ਨੇ ਜਿਹੜੇ ਉਹਨਾਂ ਦੇ ਵਿੱਚੋਂ ਕਈ ਪਾਸਪੋਰਟ ਚੋਰੀ ਹੋਏ। ਇਨ੍ਹਾਂ ਪਾਸਪੋਰਟਾਂ ਦੀ ਗਿਣਤੀ ਹੈ ਜਿਹੜੀ ਉਹ ਦਰਜਨਾਂ ਜਾਂ ਸੈਂਕੜਿਆਂ 'ਚ ਨਹੀਂ ਬਲਕਿ ਹਜ਼ਾਰਾਂ 'ਚ ਹੈ। ਪਾਸਪੋਰਟ ਦੇ ਮਹਿਕਮੇ ਦਾ ਆਖਣਾ ਹੈ ਕਿ ਇਨ੍ਹਾਂ ਸਾਲਾਂ ਦੇ ਵਿੱਚ ਅੱਡੋ-ਅੱਡ ਸਾਡੇ ਦਫ਼ਤਰ ਨੇ ਜਿਹੜੇ ਉਹਨਾਂ ਦੇ ਵਿੱਚੋਂ 32,674 ਪਾਸਪੋਰਟ ਚੋਰੀ ਹੋਏ। ਜਿਹਦੇ ਤੇ ਜਦੋਂ ਕਮੇਟੀ ਨੇ ਚਿੰਤਾ ਜ਼ਾਹਰ ਕੀਤੀ ਤੇ ਉਹਨਾਂ ਆਖਿਆ ਕਿ ਬਹੁਤ ਸਾਰੇ ਅਫਗਾਨ ਸ਼ਹਿਰੀ ਜਾਲੀ ਤਰੀਕੇ ਦੇ ਨਾਲ ਇਹ ਪਾਸਪੋਰਟ ਬਣਵਾ ਕੇ ਪਾਕਿਸਤਾਨ ਤੋਂ ਗਲਫ ਔਰ ਸਾਊਦੀ ਅਰਬ ਗਏ, ਪਰ ਉੱਥੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਵਾਪਸ ਪਾਕਿਸਤਾਨ ਲਿਆਂਦਾ ਗਿਆ। ਇੱਕ ਸਕੈਂਡਲ ਜਿਹੜਾ ਪਿਛਲੇ ਦਿਨ ਆਇਆ ਸੀਗਾ ਜਿਹਦੇ 'ਚ 15,000 ਜਾਲੀ ਪਾਸਪੋਰਟਾਂ ਦੀ ਬਾਬਤ ਖਬਰ ਸਾਹਮਣੇ ਆਈ ਸੀਗੀ, ਉਦੋਂ ਤੋਂ ਇਹ ਕਾਰਵਾਈ ਹੈ ਜਿਹੜੀ ਚੱਲ ਰਹੀ ਸੀਗੀ। ਪਹਿਲੀ ਵਾਰ ਇਸ ਕਮੇਟੀ ਨੂੰ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਐਮਬੈਸੀ ਜਿਹੜੀ ਭਾਰਤ 'ਚ ਨਵੀਂ ਦਿੱਲੀ 'ਚ ਕੰਮ ਕਰ ਰਹੀ ਹੈ, ਉੱਥੇ $54,000 ਦੀ ਇੱਕ ਐਸੀ ਪਾਸਪੋਰਟ ਬਣਾਉਣ ਵਾਲੀ ਮਸ਼ੀਨ ਲਾਈ ਗਈ ਜਿਹਨੂੰ ਰੀਡੇਬਲ ਪਾਸਪੋਰਟ ਮਸ਼ੀਨ ਜਿਹੜਾ ਉਹ ਕਿਹਾ ਜਾਂਦਾ, ਪਰ ਉਹਦੇ ਤੇ ਇੱਕ ਵੀ ਪਾਸਪੋਰਟ ਨਹੀਂ ਬਣ ਸਕਿਆ। ਇਸ ਕਰਕੇ ਉਸ ਮਸ਼ੀਨ ਨੂੰ ਹੁਣ ਪਾਕਿਸਤਾਨ ਵਾਪਸ ਲਿਆਂਦਾ ਜਾ ਰਿਹਾ ਹੈ। ਜਦੋਂ ਕਮੇਟੀ ਵੱਲੋਂ ਪੁੱਛਿਆ ਗਿਆ ਕਿ ਇਹਦੀ ਵਜ੍ਹਾ ਕੀ ਹੈ ਤੇ ਆਖਿਆ ਗਿਆ ਕਿ ਦਿੱਲੀ 'ਚ ਪਾਕਿਸਤਾਨੀ ਐਮਬੈਸੀ ਅੰਦਰ ਨਾ ਤੇ ਇੰਟਰਨੈਟ ਪ੍ਰੋਪਰ ਚੱਲਦਾ ਹੈ ਨਾ ਵਾਈਫਾਈ, ਔਰ ਉਦਾਂ ਵੀ ਉੱਥੇ ਇੱਕ ਹੀ ਪਾਸਪੋਰਟ ਬਣ ਸਕਿਆ, ਔਰ ਇਸ ਕੰਮ ਵਾਸਤੇ ਏਡੀ ਵੱਡੀ ਇਨਵੈਸਟਮੈਂਟ ਕਰਕੇ ਮਸ਼ੀਨ ਉੱਥੇ ਨਹੀਂ ਰੱਖੀ ਜਾ ਸਕਦੀ, ਤਾਂ ਕਰਕੇ ਇਹਨੂੰ ਵਾਪਸ ਲਿਆ ਰਹੇ ਹਨ। ਪਰ ਆਉਣ ਵਾਲੇ ਵੇਲੇ ਦੇ ਵਿੱਚ ਪਾਸਪੋਰਟਾਂ ਦੀ ਚੋਰੀ ਹੈ ਜਿਹੜੀ ਇਹ ਰੋਕਣ ਵਾਸਤੇ ਪੂਰਾ ਇੱਕ ਟ੍ਰਾਂਸਪੇਰੈਂਟ ਸਿਸਟਮ ਬਣਾ ਦਿੱਤਾ ਗਿਆ ਹੈ।